47 ਦੇ ਵਿੱਚ ਤੁਹਾਨੂੰ ਫਿਰ ਆਪਣੇ ਪਿੰਡ ਤੋਂ ਉਠਾਇਆ ਗਿਆ ਜਾਂ ਆਪ ਉੱਠੇ ਹੋ? ना जी, साढ़े तो 4 ट्रक मिलिटरी दे आया, उन्हें एक पासे अग लाती है, फायरिंग शुरू कर दी है अच्छा भी निकलो। एक डेमूआ का छत्ता होवे उन्होंने असी बट्टा मारिए, वो सारियां उड़ के डेमू बंदे नूं लड़दे हैं। बिल्कुल असी अपने घरां तो जद्दी रहन वाले असी किवें उन्हां दे अठाया उठदे, सिर्फ गोली ने सानू उत्थों कढिया। मतलब ਤੁਹਾਡਾ ਦਿਲ ਨਹੀਂ ਸੀਗਾ ਜਾਣ ਨੂੰ? ना दस असी तो उत्थे 1000 साल दे रहिंदे सी ਹਾਏ साडे बन के, साडा किवें दिल करदा सी भी इत्थों जावीए। ਹਾਏ ਹਾਏ 300 मन उस वक्त खंड साडे घर पई सी। 300 मन? हाँ, देसी खंड। ਓਏ ਹੋਏ खांचियां साडियां अपनियां सी। चवारा असी नवां बनाया सी, अजे एक कदम नहीं सी रखिया विच चौके। ਓਏ उस टाइम 22,000 रुपया लग्या सी साडा चवारे ते। हाय। साडे बढ़ के दसदे हुंदे सी 22,000 दादा साडा दसदा सी भी 22,000 रुपया मैं लाया सी उस चवारे ते, जेड़ा 22 लाख च भी नहीं बनदा। चाचा साडा विआहिਆ सी, इत्थे रिश्तेदारी सी अपनी। अच्छा रिश्तेदारी से? हाँ जी। इन्हां ने बड़ा साडे दादे नूं कहा भी आ ना 20-25,000 30,000 दी खंड बेचो, ਲੱਖ ਰੁਪਏ ਦੀ ਇੱਥੇ ਆਣ ਕੇ ਮਰੱਬੇ 2 ਲੈ ਲਓ। ਅੱਛਾ। ਦਾਦੇ ਸਾਡੇ ਕਿਹਾ ਨਾ, ਇਹ ਸਾਡਾ ਜੱਦੀ ਪੁਸ਼ਤੀ ਆ, ਇਸ ਘਰ ਨੂੰ ਨਹੀਂ ਅਸੀਂ ਛੱਡ ਕੇ ਜਾਣਾ। ਹਾਏ ਹਾਏ ਹਾਏ, ਤੇ ਉਹ ਘਰ ਛੱਡਣਾ ਪਿਆ ਫਿਰ? ਉਹ ਘਰ ਛੱਡਣਾ ਪਿਆ, ਸਮਾਨ ਹੀ ਛੱਡਣਾ ਪਿਆ, ਸਭ ਕੁਝ ਛੱਡਣਾ ਪਿਆ। ਤੁਹਾਨੂੰ ਤਾਂ ਟਾਈਮ ਹੀ ਨਹੀਂ ਇੰਨਾ ਲੱਭਿਆ ਹੋਣਾ ਜਦੋਂ ਫਾਇਰਿੰਗ ਹੋ ਗਈ ਤੇ? ਟਰੱਕ 4 ਖੜੇ ਸੀ ਮਿਲਟਰੀ ਦੇ। ਅੱਛਾ। ਉਹਨਾਂ ਨੇ ਫਾਇਰਿੰਗ ਕੀਤੀ ਆ, ਚੱਕ ਦੇ ਆਲ ਦੁਆਲੇ, ਬੜਾ ਡਰਦੇ ਨਿਕਲੇ ਗੋਲੀ ਤੋਂ। ਉਹ ਸਾਰਾ ਵੇਲਾ ਚੇਤੇ ਆਂਦਾ? ਹਾਂਜੀ, ਉਹ ਸਾਰਾ ਵੇਲਾ ਚੇਤੇ ਆਂਦਾ? ਹਾਂ ਬਿਲਕੁਲ, ਨਕਸ਼ਾ ਜਿੱਥੇ ਗੋਲੀ ਚੱਲੀ ਆ ਉਹ ਵੀ ਨਕਸ਼ਾ ਸਾਹਮਣੇ ਆ ਵੀ ਸਾਡੇ ਕੋਲ ਗੋਲੀਆਂ ਡਿੱਗਦੀਆਂ ਰਹੀਆਂ, ਅਸੀਂ ਲੰਮੇ ਪਏ ਸੀ ਦੂਰ। ਅੱਛਾ। 3-4 ਕਿੱਲਿਆਂ ਤੇ। ਬੁਰਜ ਦੇ ਨਾਲ ਜਿੱਥੇ ਗੋਲੀ ਚੱਲੀ ਆ ਨਾ ਸਾਨੂੰ, ਉੱਥੇ ਸਾਡੇ ਬਾਪ ਦਾ ਯਾਰ ਰਹਿੰਦਾ ਸੀ ਇੱਕ। ਅੱਛਾ। ਸਿੱਖ। ਅੱਛਾ, ਕਿਹੜੀ ਜਗ੍ਹਾ 'ਚ? ਬੁਰਜ ਦੇ ਨਾਲ। ਬੁਰਜ ਦੇ ਨਾਲ? ਹਾਂ, ਬੁਰਜ ਕੌਂਕੇ। ਕੌਂਕੇ? ਹਾਂ, ਬੁਰਜ ਕੌਂਕੇ। ਉੱਥੇ ਮੇਰੇ ਬਾਪ ਦਾ ਯਾਰ ਰਹਿੰਦਾ ਸੀ। ਅੱਛਾ, ਕੀ ਨਾਮ? ਸਿੱਖ, ਕੋਈ ਨਹੀਂ ਯਾਦ, ਨਾ ਸ਼ਾਹ ਯਾਦ ਕੋਈ ਨਹੀਂ। ਉਹ ਸਾਨੂੰ ਨਾ ਬਚਾ ਕੇ ਆਇਆ, ਇਹਦੇ ਨਾਲ ਆਪਣੇ ਜਿਹੜੇ ਜਾਂਦੇ ਸੀ ਨਾ ਕਾਨਵਾਈ ਸਾਡੀ। ਅੱਛਾ। ਗੱਡਾਂ ਛੱਡਾਂ ਕੋਈ ਜੋ ਵੀ ਹੈ, ਕੈਂਪ ਜਿਹੜਾ ਸਾਡਾ ਜਾਂਦਾ ਸੀ। ਅੱਛਾ, ਕੈਂਪ ਤੱਕ ਪਹੁੰਚਾ ਕੇ ਆਇਆ? ਹਾਂ। ਅੱਛਾ। ਰੋਟੀਆਂ ਉਹਨਾਂ ਨੇ ਪਕਾ ਕੇ, ਉਹਨਾਂ ਨੇ ਕਿਹਾ ਬੱਕਰੇ ਦੇਵਾ ਕਰੋ ਆਪਣੇ ਹੱਥੀਂ, ਪਕਾਓ ਤੇ ਖਾਓ। ਉੱਥੇ ਕਿੰਨੇ ਖਾਣੇ ਸੀ, ਅਸੀਂ ਗੋਲੀ ਦੇ ਵਿੱਚ ਤਾਂ ਹਾਂਜੀ ਸ਼ਾਇਦ ਤਾਂ ਸਿਆਣੇ ਆਂਦੇ ਸੀ ਅਸੀਂ ਮੁੜ ਜਾਣਾ ਹੁਣੇ। ਹਾਏ। ਲੁਧਿਆਣਿਓਂ ਕਹਿੰਦੇ ਸੀ ਵੀ ਇੱਥੇ ਐਵੇਂ 10 ਦਿਨ ਹੈ, ਅਸੀਂ ਵਾਪਸ ਚਲੇ ਜਾਣਾ ਆਪਣੇ ਪਿੰਡ। ਉਹ ਸਿੱਖ ਬੜੇ ਰੋਂਦੇ ਸੀ। ਰੋਂਦੇ ਸੀ? ਹਾਂ। ਕਿਉਂ? ਸਾਡੇ ਨਾਲ ਉਹਨਾਂ ਦਾ ਪਿਆਰ ਹੀ ਬਹੁਤ ਸੀ, ਸਾਡੇ ਪਿਓ ਨਾਲ। ਅੱਛਾ। ਵਾਹ। ਖੰਡ ਜਾਣੀ, ਆਪਣੇ ਇਕੱਠੇ ਰਹਿਣਾ, ਇਕੱਠੇ ਬਹਿਣਾ। ਕੋਈ ਇਹ ਤਾਂ ਕੋਈ ਨਹੀਂ ਸੀ ਵੀ ਅਸੀਂ ਚਲੇ ਜਾਣਾ ਇੱਥੋਂ। ਵੇਲਾ ਕਿਹੜਾ ਚੰਗਾ ਸੀ, ਉਹ ਕਿ ਅੱਜ ਵਾਲਾ? ਉਹ ਵਕਤ ਚੰਗਾ ਸੀ। ਚੰਗਾ ਸੀ। ਆਹ ਤਾਂ ਫਰਾਡ ਦਾ ਵਕਤ ਆ। ਹੁਣ ਦਾ ਲਾਉਂਦਾ ਹਰ ਕੋਈ, ਹਕੀਕਤ ਹਰ ਬੰਦਾ ਦਾ ਲਾਉਂਦਾ। ਇਹ ਗੱਲ ਸੱਚੀ ਹੈ। ਅੱਛਾ, ਵੈਸੇ 47 ਦੇ ਵਿੱਚ ਕੋਈ ਜੀਤ ਤੁਹਾਡਾ ਨਹੀਂ ਨਾ? ਤੁਹਾਡਾ ਜੀਤ ਕੋਈ ਨਹੀਂ ਮਰਿਆ ਸੀ? ਨਹੀਂ, ਅਸੀਂ ਖੈਰ ਕਰੀਏ। ਸਿਰਫ ਉਹਨਾਂ ਦੀ ਵਜ੍ਹਾ ਨਾਲ ਨਾ, ਉਹ ਜਿਹੜੇ ਸਿੱਖ ਸੀ ਸਾਡੇ ਬਾਪ ਦੇ ਯਾਰ, ਉਹਨਾਂ ਦੀ ਵਜ੍ਹਾ ਤੋਂ ਕੋਈ ਨਹੀਂ ਸਾਡਾ ਨੁਕਸਾਨ ਹੋਇਆ ਜਦ। ਹਾਂ, ਲੇਕਿਨ ਵੈਸੇ ਉਹ ਜਿਹੜਾ ਦਾਦਾ ਜੀ ਯਾਦ ਕਰਦੇ ਸੀ ਉਹਨੂੰ ਪਿੰਡ ਨੂੰ, ਜਾਂ ਤੁਹਾਡੇ ਵਾਲਦ ਸਾਹਿਬ ਯਾਦ ਕਰਦੇ ਸੀ? ਹਾਂ, ਕਹਿੰਦੇ ਅਸੀਂ ਮੁੜ ਜਾਣ, ਵਾਪਸ ਚਲੇ ਜਾਣਾ। ਇੱਥੇ ਆ ਕੇ ਵੀ? ਆ ਕੇ ਅੱਛਾ। ਮਰਨ ਤੱਕ ਉਹ ਕਹਿੰਦੇ ਵੀ ਅਸੀਂ ਨਾ ਫੌਤ ਹੋਏ ਆ, ਤੇ ਉਹ ਕਹਿੰਦੇ ਵਾਪਸ ਚਲੇ ਜਾ। ਵਾਪਸ ਚਲੇ ਜਾ। ਹਾਏ ਹਾਏ, ਤਾਂ ਪਿੰਡ ਨਾਲ ਦੇਸ਼ ਨਾਲ ਪਿਆਰ ਸੀ। ਹਾਂਜੀ।
ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦੀ ਕਹਾਣੀ, ਪੰਜਾਬ ਦਾ ਕਿੱਸਾ, ਵੰਡ ਤੋਂ ਪਹਿਲੇ ਅਸੀਂ ਕਿਸ ਤਰ੍ਹਾਂ ਰਹਿੰਦੇ ਸੀ ਔਰ ਪਾਰਟੀਸ਼ਨ ਨੇ ਸਾਨੂੰ ਕਿਸ ਤਰ੍ਹਾਂ ਵੱਖ-ਵੱਖ ਕਰਤਾ, ਇਹਦੇ ਦੇ ਉੱਪਰ ਅਸੀਂ ਗੱਲਬਾਤ ਕਰੀ ਦੀ ਹੈ। ਔਰ ਇਸ ਤਰ੍ਹਾਂ ਦੀ ਗੱਲਬਾਤ ਲਈ ਅੱਜ ਅਸੀਂ ਪਹੁੰਚੇ ਹਾਂ ਸਮੁੰਦਰੀ ਦੇ ਇੱਕ ਪਿੰਡ ਦੇ ਵਿੱਚ। ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰੀਏ। ਬਾਬਾ ਜੀ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ ਜੀ। ਬਾਬਾ ਜੀ ਠੀਕ ਠਾਕ ਹੋ? ਤਬੀਅਤ ਸੇ ਠੀਕ ਜੀ? ਅੱਲਾ ਦਾ ਸ਼ੁਕਰ ਹੈ। ਬਾਬਾ ਜੀ ਨਾਮ ਕੀ ਤੁਹਾਡਾ? ਮੁਹੰਮਦ ਤਾਹਿਰ। ਮੁਹੰਮਦ ਤਾਹਿਰ ਜੀ। ਵਾਲਦ ਸਾਹਿਬ ਦਾ? ਮੁਹੰਮਦ ਇਸਮਾਈਲ। ਦਾਦਾ ਜੀ ਦਾ ਨਾਮ ਯਾਦ? ਹਾਂ ਹਾਂਜੀ ਕਾਸਮ ਅਲੀ। ਕਾਸਮ ਅਲੀ। ਅੱਛਾ ਬਜ਼ੁਰਗੋ, ਆਪਾਂ ਇਸ ਵੇਲੇ ਜਿਸ ਪਿੰਡ 'ਚ ਬੈਠੇ ਹਾਂ, ਇਸ ਪਿੰਡ ਦਾ ਕੀ ਨਾਂ ਜੇ? 447 447 ਚੱਕ ਕੰਬੋਆਂ ਵਾਲੀ। ਕੰਬੋਆਂ ਵਾਲੀ, ਹਾਂਜੀ। ਜ਼ਿਲ੍ਹਾ ਲਾਇਲਪੁਰ ਜ਼ਿਲ੍ਹਾ ਲਾਇਲਪੁਰ ਤੇ ਤਹਿਸੀਲ ਸਮੁੰਦਰੀ। ਤਹਿਸੀਲ ਸਮੁੰਦਰੀ, ਬਿਲਕੁਲ ਠੀਕ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਉਧਰੋਂ ਆਏ ਹੋ ਜਾਂ ਇੱਧਰ ਦੇ ਵਸਿੰਦੇ ਹੋ? ਅਸੀਂ ਉਧਰੋਂ ਆਏ ਹਾਂ। ਉਧਰੋਂ ਆਏ। ਉਧਰ ਤੁਹਾਡਾ ਪਿੰਡ ਕਿਹੜਾ ਸੀਗਾ? ਪੋਤ ਪਿੰਡ ਸੀ। ਪੋਤ? ਹਾਂਜੀ ਪੋਤ। ਅੱਛਾ ਹਾਂ। ਉਹਦਾ ਨੰਬਰ ਸੀ 223 223 ਚੱਕ ਗਾਲਬਨ। ਅੱਛਾ ਗਾਲਿਬਨ। ਹਾਂ। ਅੱਛਾ ਉਹ ਜਿਹੜਾ ਤੁਹਾਡਾ ਪਿੰਡ ਸੀ ਪੋਤ, ਉਹਦੇ ਹਾਂਜੀ। ਲਾਗੇ ਲਾਗੇ ਕਿਹੜੇ ਸੀ ਕਿ ਪਿੰਡ? ਅਸੀਂ ਸੁਣਦੇ ਹੁੰਦੇ ਸੀ ਵੀ ਮਾਜਰਾ ਵੀ ਸੀ। ਮਾਜਰਾ? ਹਾਂਜੀ। ਹਾਂ। ਮਛਵਾੜਾ। ਮਾਛੂਵਾੜਾ? ਹਾਂਜੀ। ਅੱਛਾ। ਤੇ ਹੇਡੋਂ ਕਟਾਲਾ, ਸਰਹੰਦ ਬਸੀ। ਸਰਹੰਦ ਬਸੀ? ਹਾਂਜੀ। ਆ ਲਾਗੇ ਲਾਗੇ ਸੀ। ਹਾਂਜੀ। ਤਹਿਸੀਲ ਕਿਹੜੀ ਸੀ ਤੁਹਾਡੀ? ਤਹਿਸੀਲ ਸਮਰਾਲਾ। ਸਮਰਾਲਾ। ਹਾਂਜੀ। ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਹਾਂਜੀ, ਇਹਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ, ਬਾਕੀ ਸਾਰੀਆਂ ਬਰਾਦਰੀਆਂ ਰਹਿੰਦੀਆਂ ਸੀਗੀਆਂ? ਸਾਡੇ ਹਿੰਦੂ ਸਿੱਖ ਕੋਈ ਨਹੀਂ ਸੀ ਰਹਿੰਦੇ। ਅੱਛਾ। ਹਾਂਜੀ। ਹਿੰਦੂ ਸਾਡੇ ਸੀ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸਾਰੀ। ਮੁਸਲਮਾਨ? ਜ਼ਿਆਦਾ ਸਾਰੇ। ਅੱਛਾ ਉਸ ਵੇਲੇ ਤੁਸੀਂ ਸਕੂਲ ਪੜ੍ਹਦੇ ਸੀ? ਨਾ ਅੱਛਾ। ਤਮੀਜ਼ ਹੀ ਕੋਈ ਨਹੀਂ ਸੀ ਸਕੂਲ ਜਾਣ ਦੀ, ਨਾ ਕੋਈ। ਅੰਗਰੇਜ਼ ਦਾ ਦੌਰ ਸੀ। ਅੱਛਾ। ਡੰਗਰ ਬੱਚਾ ਬੜੇ ਚਾਰਦੇ ਸੀ, ਹੂੰ। ਆਪਣਾ ਟਾਈਮ ਪਾਸ ਕਰ ਲੈਂਦੇ ਸੀ। ਪਿੰਡ ਤੁਹਾਡਾ ਕਿਦਾਂ ਦਾ ਸੀ? ਪਿੰਡ ਸਾਡਾ ਬਹੁਤ ਉੱਚਾ ਟਿੱਬੀ ਤੇ ਸੀ। ਅੱਛਾ। ਹੂੰ। ਇੱਕ ਪਾਸੇ ਟਿੱਬਾ ਸੀ, ਹੂੰ। ਇੱਕ ਪਾਸੇ ਨੀਵਾਂ ਸੀ। ਸਹੀ। ਅਸੀਂ ਟਿੱਬੇ ਦੇ ਉੱਤੇ ਸੀ। ਹੂੰ। ਜਿਹੜੇ ਸਾਡੇ ਵਿਹੜੇ ਸੀ ਨਾ, ਹੂੰ। ਉਹ ਦੂਸਰੇ ਨੀਵੇਂ ਜਿਹੜੇ ਘਰ ਸੀ, ਹਾਂ ਹਾਂ। ਉਹਨਾਂ ਦੀਆਂ ਛੱਤਾਂ ਦੇ ਬਰਾਬਰ ਸੀ। ਅੱਛਾ ਅੱਛਾ ਅੱਛਾ। ਹਾਂਜੀ। ਸਹੀ ਸਹੀ ਸਹੀ। ਤੇ ਬਰਾਨੀ ਇਲਾਕਾ ਸੀ ਸਾਰਾ? ਸਾਰਾ ਬਰਾਨ। ਖੂਹਾਂ ਦਾ ਤੇ ਬਰਾਨੀ? ਹਾਂਜੀ। ਅੱਛਾ। ਸ਼ਾਮ ਵੀ ਹੈ ਸੀ। ਹੂੰ। ਸ਼ਾਮ ਵੀ ਹੈ ਸੀ, ਜਿੱਥੇ ਕਮਾਦ ਵਗੈਰਾ ਤੇ ਮੱਕੀ ਮੁੱਕੀ ਹੂੰ। ਹੁੰਦੀ ਸੀ। ਸ਼ਾਮ ਵੀ ਥੋੜਾ ਸੀ। ਹਾਂ ਹਾਂ। ਅੱਛਾ ਤੁਹਾਡੇ ਲਾਗੇ ਲਾਗੇ ਜਿਹੜੇ ਪਿੰਡ ਸੀ ਹਾਂਜੀ। ਉਹਦੇ ਵਿੱਚ ਸਿੱਖ ਹਿੰਦੂ ਰਹਿੰਦੇ ਸੀਗੇ? ਸਾਡੇ ਲਾਗੇ ਲਾਗੇ ਬਥੇਰੇ ਰਹਿੰਦੇ ਸੀ। ਹੂੰ। ਸਾਡੇ ਚੱਕ 'ਚ ਘੱਟ ਸੀ। ਤੁਹਾਡੇ ਘੱਟ, ਚੱਕ ਚ ਘੱਟ ਸੀ? ਹਾਂਜੀ। ਠੀਕ ਹੈ। ਤੇ ਬਾਕੀ ਉਹਨਾਂ ਦਾ ਮਤਲਬ ਕਦੀ ਵਸੇਬ ਕਿਦਾਂ ਦਾ ਸੀਗਾ? ਉਹ ਹਿੰਦੂਆਂ ਨਾਲ ਸਿੱਖ ਨਾਲ ਪਿੰਡ ਆਉਂਦੇ ਜਾਂਦੇ ਸੀਗੇ? ਪਿੰਡ ਸਾਰੇ ਰਲੇ ਮਿਲੇ ਸੀ। ਰਲੇ ਮਿਲੇ ਸੀ? ਹਾਂਜੀ। ਅੱਛਾ। ਤਮੀਜ਼ ਹੀ ਕੋਈ ਨਹੀਂ ਸੀ ਵੀ ਇਹ ਸਿੱਖ ਆ, ਇਹ ਮੁਸਲਮਾਨ ਆ, ਇਹ ਕੋਈ ਐਸੀ ਗੱਲਬਾਤ ਨਹੀਂ ਸੀ ਵੀ ਮੁਖਾਲਫਤ ਵਾਲੀ ਗੱਲ ਹੀ ਨਹੀਂ ਸੀ। ਅੱਛਾ। ਸਹੀ ਸਹੀ। ਹਾਂਜੀ। ਇੱਦਾਂ ਹੁੰਦਾ ਸੀ ਈਦਾਂ ਤੇ ਸ਼ਬਰਾਤਾਂ ਤੇ ਵਿਸਾਖੀਆਂ ਤੇ ਆਣਾ ਜਾਣਾ, ਮੇਲਿਆਂ ਤੇ? ਮੇਲਿਆਂ ਤੇ ਜਾਂਦਾ ਅਸੀਂ ਆਪਣੇ ਬਲੂਲ ਪਰ ਜਾਂਦੇ ਰਹੇ ਆ। ਅੱਛਾ। ਤਾਜ਼ੀਆ ਨਹੀਂ ਨਿਕਲਦਾ। ਹੂੰ। ਛੋਟੇ ਛੋਟੇ ਹੁੰਦੇ ਸੀ, ਅਸੀਂ ਉਹ ਦੇਖਣ ਜਾਂਦੇ ਰਹੇ ਆ ਜਲੂਸ। ਅੱਛਾ। ਸਹੀ। ਤੇ ਅੱਛਾ ਬਜ਼ੁਰਗੋ, ਜਦੋਂ ਸਭ ਕੁਝ ਠੀਕ ਠਾਕ ਸੀ 47 ਦੇ ਵਿੱਚ, ਤੁਹਾਨੂੰ ਫਿਰ ਆਪਣੇ ਪਿੰਡ ਤੋਂ ਉਠਾਇਆ ਗਿਆ ਜਾਂ ਆਪ ਉੱਠੇ ਹੋ? ਨਾ ਜੀ, ਸਾਡੇ ਤਾਂ 4 ਟਰੱਕ ਮਿਲਟਰੀ ਦੇ ਆਇਆ, ਉਹਨੇ ਇੱਕ ਪਾਸੇ ਅੱਗ ਲਾਤੀ ਆ, ਫਾਇਰਿੰਗ ਸ਼ੁਰੂ ਕਰ ਦਿੱਤੀ ਆ ਅੱਛਾ। ਵੀ ਨਿਕਲੋ। ਹੂੰ। ਅਸੀਂ ਤਾਂ ਇੱਕ ਡੇਮੂਆਂ ਦਾ ਛੱਤਾ ਹੋਵੇ, ਹੂੰ। ਉਹਨੂੰ ਅਸੀਂ ਵੱਟਾ ਮਾਰੀਏ, ਹੂੰ। ਉਹ ਸਾਰੀਆਂ ਉੱਡ ਕੇ ਡੇਮੂ ਬੰਦੇ ਨੂੰ ਲੜਦੇ ਆ। ਬਿਲਕੁਲ। ਅਸੀਂ ਆਪਣੇ ਘਰਾਂ ਤੋਂ ਜੱਦੀ ਰਹਿਣ ਵਾਲੇ, ਹੂੰ। ਅਸੀਂ ਕਿਵੇਂ ਉਹਨਾਂ ਦੇ ਅਠਾਇਆ ਉੱਠਦੇ? ਸਿਰਫ ਗੋਲੀ ਨੇ ਸਾਨੂੰ ਉੱਥੋਂ ਕੱਢਿਆ। ਮਤਲਬ ਤੁਹਾਡਾ ਦਿਲ ਨਹੀਂ ਸੀਗਾ ਜਾਣ ਨੂੰ? ਲੈ ਦੱਸ, ਅਸੀਂ ਤਾਂ ਉੱਥੇ 1000 ਸਾਲ ਦੇ ਰਹਿੰਦੇ ਸੀ ਉੱਥੇ, ਹਾਏ ਹਾਏ। ਸਾਡੇ ਵੱਢ ਕੇ। ਹੂੰ। ਸਾਡਾ ਕਿਵੇਂ ਦਿਲ ਕਰਦਾ ਸੀ ਵੀ ਇੱਥੋਂ ਜਾਵੀਏ। ਹਾਏ ਹਾਏ। 300 ਮਣ ਉਸ ਵਕਤ ਖੰਡ ਸਾਡੇ ਘਰ ਪਈ ਸੀ। 300 ਮਨ? ਹਾਂ, ਦੇਸੀ ਖੰਡ। ਓਏ ਹੋਏ। ਖਾਂਚੀਆਂ ਸਾਡੀਆਂ ਆਪਣੀਆਂ ਸੀ। ਹੂੰ।
ਚਵਾਰਾ ਅਸੀਂ ਨਵਾਂ ਬਣਾਇਆ ਸੀ, ਅਜੇ ਇੱਕ ਕਦਮ ਨਹੀਂ ਸੀ ਰੱਖਿਆ ਵਿੱਚ ਚੁੱਕ ਕੇ। ਓਏ ਉਸ ਟਾਈਮ 22,000 ਰੁਪਈਆ ਲੱਗਿਆ ਸੀ ਸਾਡਾ ਚਵਾਰੇ ਤੇ। ਹਾਏ। ਸਾਡੇ ਵੜ ਕੇ ਦੱਸਦੇ ਹੁੰਦੇ ਸੀ ਵੀ 22,000 ਦਾਦਾ ਸਾਡਾ ਦੱਸਦਾ ਸੀ ਵੀ 22,000 ਰੁਪਈਆ ਮੈਂ ਲਾਇਆ ਸੀ ਉਸ ਚਵਾਰੇ ਤੇ, ਜਿਹੜਾ 22 ਲੱਖ 'ਚ ਵੀ ਨਹੀਂ ਬਣਦਾ ਹੁਣ। ਬਿਲਕੁਲ ਹਕੀਕਤ। ਹਾਂਜੀ। ਤੇ ਫਿਰ ਕਿਸ ਤਰ੍ਹਾਂ ਉਹ ਕੀ ਹਾਲਾਤ ਸਨ ਜਦੋਂ ਮਿਲਟਰੀ ਨੇ ਫਾਇਰਿੰਗ ਕਰਤੀ, ਉਸ ਤੋਂ ਬਾਅਦ ਕਿਸ ਤਰ੍ਹਾਂ ਨਿਕਲੇ? ਅਸੀਂ ਨਿਕਲੇ ਆਪਣੀਆਂ ਗੱਡਾਂ ਤੇ, ਆਪਣੇ ਲੈ ਕੇ ਆਪਣੇ ਬੁਰਜ ਆ ਗਏ। ਬੁਰਜ ਆਏ, ਉੱਥੇ ਕੈਂਪ ਲੱਗਿਆ, ਕਈ ਚੱਕ ਇਕੱਠੇ ਹੋਏ ਸੀ, ਕਈ ਪਿੰਡ ਉੱਥੇ। ਅੱਛਾ। ਸਵੇਰੇ ਮਿਲਟਰੀ ਫੇਰ ਗਈ, ਉਹਨਾਂ ਨੇ ਇਕੱਠਿਆਂ ਕੀਤਾ ਅੰਗਰੇਜ਼ਾਂ ਨੇ। ਅੰਗਰੇਜ਼ਾਂ ਇਕੱਠੇ ਕਰਕੇ ਵੀ ਤੁਹਾਨੂੰ ਕੋਈ ਗੱਲਬਾਤ ਕਰੀਏ ਤੁਹਾਡੇ। ਉਹਨਾਂ ਮਸ਼ੀਨ ਗਨਾਂ ਜੋੜੀ ਲਾਈਆਂ, ਬੰਦੇ ਮਾਰ ਛੱਡੇ ਜਿਹੜੇ ਆਏ ਨੇ, ਬੰਦੇ ਮਾਰ ਛੱਡੇ ਜਿਹੜੇ ਰੇਂਜ 'ਚ ਆਏ। ਅੱਛਾ। ਦੇਖੋ ਨਾ, ਬੰਦਿਆਂ ਨੂੰ ਕਿਹਾ ਵੀ ਖੜੇ ਹੋ ਜਾਓ ਤੁਸੀਂ, ਤੁਹਾਨੂੰ ਅਸੀਂ ਕੋਈ ਗੱਲਬਾਤ ਸੁਣਾਈਏ। ਜਿਹੜੇ ਉਹਨਾਂ ਦੀ ਰੇਂਜ 'ਚ ਆਏ, ਅੱਛਾ, ਮਾਰਤੇ। ਹਾਂਜੀ। ਅੱਛਾ। ਫਿਰ ਉਸ ਤੋਂ ਬਾਅਦ ਅਸੀਂ ਫਿਰ ਦਰਿਆ ਸਤਲੁਜ ਨਹੀਂ, ਇਹਦੇ ਕਿਨਾਰੇ ਤੇ ਆਪਣਾ ਲੁਧਿਆਣੇ ਨੂੰ ਆਂਦੀ ਪਈ ਸੀ ਇਹ ਸਾਡੀ ਕਾਨਵਾਈ। ਅੱਛਾ। ਜਿਹੜੇ ਵੀ ਲੋਕ ਉੱਥੋਂ ਭੱਜੇ ਨੱਸੇ, ਜਿਹੜੇ ਬਚ ਗਏ, ਉਹ ਫਿਰ ਲੁਧਿਆਣੇ ਅਸੀਂ ਨਾ ਅਜੇ ਪਹੁੰਚੇ ਨਹੀਂ, ਰਸਤੇ 'ਚ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਕੋਈ 3-4 ਦਿਨ 5 ਦਿਨ ਰਹੀ ਆ। ਕੋਈ ਬਿਮਾਰ ਹੋ ਗਿਆ, ਕੋਈ ਮਰ ਗਿਆ, ਕੋਈ ਖਪ ਗਿਆ। ਸਾਨੂੰ ਨਾ ਪਤਾ ਲੱਗੇ ਵੀ ਇੱਥੇ ਕਬਰ ਆ, ਟੋਏ ਪੱਟੇ, ਕਬਰਾਂ ਦੇ ਪਿੱਛੋਂ ਨੰਗੇ ਖੱਜਲ ਖੁਆਰ ਹੁੰਦੇ। ਅਸੀਂ ਨਾ ਲੁਧਿਆਣੇ ਪਹੁੰਚੇ। ਪੁਰਾਣਾ ਕਿਲ੍ਹਾ ਨਹੀਂ, ਹਾਂਜੀ, ਲੁਧਿਆਣੇ ਦਾ, ਇਹਨਾਂ ਮੈਨੂੰ ਪਤਾ ਬਿਜਲੀ ਘਰ ਦੇ ਨਾਲ ਆ। ਅੱਛਾ। ਪੁਰਾਣਾ ਕਿਲ੍ਹਾ। ਅਸੀਂ ਆ ਬਿਜਲੀ ਦੇਖਣ ਜਾਣਾ, ਲੁਧਿਆਣੇ ਦਾ ਬਿਜਲੀ ਘਰ ਜਿਹੜਾ ਨਾ, ਹਾਂਜੀ ਹਾਂਜੀ, ਅਸੀਂ ਬਿਜਲੀ ਦੇਖਣ ਜਾਂਦੇ ਹੁੰਦੇ ਸੀ ਛੋਟੇ ਛੋਟੇ। ਇਹ ਬਿਜਲੀ ਕੀ ਚੀਜ਼ ਕਿੱਦਾਂ ਬਣਦੀ ਹੈ, ਕਿਵੇਂ ਬਲਦੀ ਆ ਇਹ? ਅਸੀਂ ਤਾਂ ਬੱਤੀਆਂ ਬਾਲਦੇ ਰਹੇ ਹਾਂ, ਦੀਵੇ ਮਿੱਟੀ ਦੇ ਤੇਲ ਦੇ। ਇਹ ਤਾਂ ਬਟਨ ਜਲਾਓ ਜਲ ਪੈਂਦੀ ਹੈ, ਇਹ ਤਾਂ ਬਗੈਰ ਮਾਚਿਸ ਤੋਂ ਚੱਲਦੀ ਹੈ। ਤੁਹਾਡੇ ਵਾਸਤੇ ਤਾਂ ਉਹ ਜਾਦੂ ਸੀ ਉਸ ਵੇਲੇ। ਜਾਦੂ। ਸਹੀ। ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਦਰਿਆ ਤੇ ਆ ਕੇ ਬੈਠੇ ਹੋ, ਜਾਂ ਬਾਰਿਸ਼ ਹੋ ਰਹੀ ਸੀ ਜਦੋਂ? ਬਾਰਿਸ਼ ਹੋਈ। ਉਸ ਤੋਂ ਬਾਅਦ ਅੱਗੇ ਕਿੱਥੇ ਗਏ? ਅੱਗੇ ਲੁਧਿਆਣੇ ਆਏ। ਲੁਧਿਆਣੇ ਅਸੀਂ ਪਹੁੰਚੇ ਨਹੀਂ, ਸਲਾਬ ਆ ਗਿਆ। ਓਏ ਹੋਏ ਹੋਏ। ਸਲਾਬ ਇੰਨਾ ਜ਼ਬਰਦਸਤ ਹੋਇਆ। ਲੁਧਿਆਣੇ ਦੀ ਸੜਕ ਮੈਂ ਤੁਹਾਨੂੰ ਦੱਸਣਾ ਵੀ ਛੋਟੇ ਸੀ ਨਾ ਅਸੀਂ, ਵੀ ਆਹ ਮਕਾਨ ਨਹੀਂ, ਇਹ ਜਿਹੜੀਆਂ ਉੱਚੀਆਂ ਸੜਕਾਂ, ਤੇ ਰੇਲਵੇ ਜਿਹੜੀ ਆ ਉਹਦੀ ਪਟੜੀ ਜਿਹੜੀ ਆ ਉਹ ਵੀ ਬਹੁਤ ਉੱਚੀਆਂ ਬਣਾਈਆਂ। ਉਹਨਾਂ ਦੇ ਦਰਮਿਆਨ 'ਚ ਗੈਪ ਬਣਾਏ ਆ ਪਾਣੀ ਗੁਜ਼ਰਨ ਨੂੰ। ਇੰਨਾ ਕੁ ਮੈਂ ਦੇਖਿਆ ਨਕਸ਼ਾ ਬਈ ਉਹਨਾਂ ਦੇ ਵਿੱਚ ਗੈਪ ਪਾਣੀ ਗੁਜ਼ਾਰਨ ਵਾਸਤੇ ਪੁਲ ਬਣਾਏ ਆ। ਹਾਂਜੀ ਹਾਂਜੀ। ਉੱਚੀਆਂ ਪਟੜੀਆਂ ਬਣਾਈਆਂ ਕਿਉਂ ਸਲਾਬ ਆਉਂਦਾ। ਸਲਾਬ ਦੀ ਵਜ੍ਹਾ ਤੋਂ ਨਾ ਉਹਨਾਂ ਨੇ ਫਿਰ ਉਸ ਹਿਸਾਬ ਨਾਲ ਉੱਚੀਆਂ ਕਰਕੇ ਪਟੜੀਆਂ ਬਣਾਈਆਂ ਵੀ ਪਾਣੀ ਦੀ ਰੇਂਜ ਨਾ ਆਵੇ। ਅੱਛਾ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਆਰਡਰ ਹੋਇਆ ਵੀ ਤੁਸੀਂ ਨਾ ਪਾਕਿਸਤਾਨ ਨੂੰ ਹੁਣ ਜਾਣਾ। ਤੁਸੀਂ ਲੁਧਿਆਣੇ ਤੋਂ ਫਿਰੋਜ਼ਪੁਰ ਜਾਣਾ। ਲੁਧਿਆਣਾ ਤੋਂ ਫਿਰੋਜ਼ਪੁਰ 22 ਮੀਲ ਆ ਮੇਰਾ ਖਿਆਲ ਕੰਡਾ। ਅੱਛਾ, ਠੀਕ ਹੈ। ਅਸੀਂ ਉੱਥੇ ਸਵੇਰੇ ਟੁਰੇ ਆ ਤੜਕੇ। ਸਾਡੇ ਨਾਲ ADC ਜੀ ਪਿੱਛੇ ਹੈ ਸੀ ਮਿਲਟਰੀ ਦਾ, ਮੁਸਲਮਾਨਾਂ ਦਾ। ਅੱਛਾ। ਉਹ ਕਾਰ 'ਚ ਬੈਠਾ ਸੀ। ਜਿਹੜੇ ਲੋਕ ਸੀ ਨਾ ਲੁਧਿਆਣੇ ਦੇ ਵਿੱਚ ਰਹਿਣ ਵਾਲੇ ਸਿੱਖ ਜਾਂ ਕੋਈ ਹੋਰ ਬਰਾਦਰੀਆਂ ਕਾਫੀ ਸੀ ਗੈਰ ਮਜ਼ਹਬ, ਉਹਨਾਂ ਸਾਨੂੰ ਜਨਾਨੀ ਲੱਭੀ ਆ, ਕੁੜੀ ਲੱਭੀ ਆ, ਉਹ ਹੀ ਖਿੱਚ ਕੇ ਲੈ ਗਏ, ਮਾਲ ਹੀ ਖਿੱਚ ਕੇ ਲੈ ਗਏ। ਉਹ ਪਿੱਛੋਂ ਸਾਡੇ ਦੇਖਣ ਦਾ ਵਾਕਿਆ ਵੀ ਇੱਕ ਬੰਦੇ ਕੋਲ ਡਾਚੀ ਲੈ ਗਿਆ ਖੋ ਕੇ, ਉਹਨੇ ਪਿੱਛੋਂ ਗੋਲੀ ਮਾਰੀ ਆ ਉਹਨੂੰ, ਬੰਦਾ ਮਰ ਗਿਆ। ਡਾਚੀ ਉਹਨੇ ਆਪ ਫੜ ਕੇ ਲਿਆਂਦੀ, ਉਹ ਆਣ ਕੇ ਉਹਨੂੰ ਮੁਸਲਮਾਨ ਨੂੰ ਦਿੱਤੀ ਕਾਫਲੇ ਵਾਲੇ। ਅੱਛਾ। ਫਿਰ ਅੱਗੋਂ ਅਸੀਂ
ਸਤਲੁਜ ਬਿਆਸੇ ਤੇ ਆਇਆ ਫਿਰੋਜ਼ਪੁਰ। ਫਿਰੋਜ਼ਪੁਰ ਲੰਘ ਕੇ ਸਤਲੁਜ ਬਿਆਸਾ ਹੁੰਦਾ। ਬਿਲਕੁਲ। ਦੋਨਾਂ ਦਰਿਆਵਾਂ ਦੇ ਦਰਮਿਆਨ 'ਚ ਉਹ ਫਿਰ ਅਸੀਂ ਗੰਡਾ ਸਿੰਘ ਆ ਗਏ। ਗੰਡਾ ਸਿੰਘ ਬਾਰਡਰ, ਕਸੂਰ ਥਾਣੀ, ਫਿਰ ਪਾਕਿਸਤਾਨ। ਕਸੂਰ ਪਾਕਿਸਤਾਨ। ਫਿਰ ਇੱਥੇ ਆ ਕੇ ਕਿਸ ਤਰ੍ਹਾਂ ਬਸੇਰਾ ਕੀਤਾ? ਇੱਥੇ ਕਿੱਥੇ ਜਾਣਾ ਸੀ? ਮਤਲਬ ਜਦੋਂ ਤੁਸੀਂ ਉੱਠੇ ਹੋ, ਹਾਂਜੀ, ਜਾ ਰਹੇ ਹੋ, ਯਾਰ ਕੋਈ ਦਿਮਾਗ 'ਚ ਆਇਆ ਸੀ ਯਾਰ ਕਿੱਥੇ ਜਾਵਾਂਗੇ, ਕਿਹਦੇ ਕੋਲ ਜਾਵਾਂਗੇ, ਕੀ ਖਾਵਾਂਗੇ, ਕੀ ਪਾਵਾਂਗੇ? ਸਾਡੇ ਰਿਸ਼ਤੇਦਾਰ ਸੀ 480 ਦੇ ਵਿੱਚ। ਅੱਛਾ ਚਾਚਾ ਸਾਡਾ ਵਿਆਹਿਆ ਸੀ ਇੱਥੇ, ਰਿਸ਼ਤੇਦਾਰੀ ਸੀ ਆਪਣੀ। ਅੱਛਾ, ਰਿਸ਼ਤੇਦਾਰੀ ਸੀ। ਹਾਂਜੀ। ਇਹਨਾਂ ਨੇ ਬੜਾ ਸਾਡੇ ਦਾਦੇ ਨੂੰ ਕਿਹਾ ਵੀ ਆ ਨਾ 20-25,000 30,000 ਦੀ ਇਹ ਖੰਡ ਵੇਚੋ, ਲੱਖ ਰੁਪਏ ਦੀ ਇੱਥੇ ਆਣ ਕੇ ਮੁਰੱਬੇ 2 ਲੈ ਲਓ। ਅੱਛਾ। ਦਾਦੇ ਸਾਡੇ ਕਿਹਾ ਨਾ, ਇਹ ਸਾਡਾ ਜੱਦੀ ਪੁਸ਼ਤੀ ਆ, ਇਸ ਘਰ ਨੂੰ ਨਹੀਂ ਅਸੀਂ ਛੱਡ ਕੇ ਜਾਂਦੇ। ਆਏ ਹਾਏ ਹਾਏ ਹਾਏ। ਤੇ ਉਹ ਘਰ ਛੱਡਣਾ ਪਿਆ ਫਿਰ? ਉਹ ਘਰ ਛੱਡਣਾ ਪਿਆ, ਸਮਾਨ ਹੀ ਛੱਡਣਾ ਪਿਆ, ਸਭ ਕੁਝ ਛੱਡਣਾ ਪਿਆ। ਤੁਹਾਨੂੰ ਤਾਂ ਟਾਈਮ ਹੀ ਨਹੀਂ ਇੰਨਾ ਲੱਭਿਆ ਹੋਣਾ ਜਦੋਂ ਫਾਇਰਿੰਗ ਹੋ ਗਈ ਤੇ? ਟਰੱਕ 4 ਖੜੇ ਸੀ ਮਿਲਟਰੀ ਦੇ। ਅੱਛਾ। ਉਹਨਾਂ ਨੇ ਫਾਇਰਿੰਗ ਕੀਤੀ ਆ ਚੱਕ ਦੇ ਆਲ ਦੁਆਲੇ। ਬੜਾ ਡਰਦੇ ਨਿਕਲੇ ਆ ਗੋਲੀ ਤੋਂ। ਉਹ ਸਾਰਾ ਵੇਲਾ ਚੇਤੇ ਆਂਦਾ? ਹਾਂਜੀ, ਉਹ ਸਾਰਾ ਵੇਲਾ ਚੇਤੇ ਆਂਦਾ? ਹਾਂ ਬਿਲਕੁਲ। ਨਕਸ਼ਾ ਜਿੱਥੇ ਗੋਲੀ ਚੱਲੀ ਆ ਉਹ ਵੀ ਨਕਸ਼ਾ ਸਾਹਮਣੇ ਆ ਵੀ ਸਾਡੇ ਕੋਲ ਗੋਲੀਆਂ ਡਿੱਗਦੀਆਂ ਰਹੀਆਂ, ਅਸੀਂ ਲੰਮੇ ਪਏ ਸੀ ਦੂਰ। ਅੱਛਾ। 3-4 ਕਿੱਲਿਆਂ ਤੇ ਮੱਝਾਂ ਖੜੀਆਂ ਸੀ ਟਾਹਲੀ ਦੇ ਨਾਲ 2 ਬੱਧੀਆਂ, ਉਹਨਾਂ ਦੇ ਵਿੱਚ ਗੋਲੀਆਂ ਵੱਜਦੀਆਂ ਰਹੀਆਂ ਮਸ਼ੀਨ ਗਨ ਦੀਆਂ। ਉਹ ਗੋਲੀਆਂ ਨਾਲ ਡਿੱਗੀਆਂ, ਸਾਡੇ ਸਾਹਮਣੇ ਮਰੀਆਂ ਉਹ। ਸਹੀ ਸਹੀ। ਉਹ ਪਿੰਡ ਚੇਤੇ ਆਂਦਾ? ਹਾਂਜੀ, ਪਿੰਡ ਚੇਤੇ ਆਂਦਾ? ਪਿੰਡ ਹੁਣ ਕਿਆ ਚੇਤੇ ਆਉਣਾ। ਬਾਗ ਹੈ ਸੀ ਆਪਣੇ ਅੰਬਾਂ ਦੇ ਬਾਗ। ਹਾਂਜੀ, ਆ ਜਿਹੜੀ ਬਲੋਲਪੁਰ ਵਾਲੀ ਨਹਿਰ ਆ ਵੱਡੀ, ਇਸ ਤੇ ਬਾਗ ਸੀ ਸਾਡੇ। ਪਿੰਡੋਂ ਨਿਕਲਦੇ ਸੀ ਅੰਬ ਸ਼ੁਰੂ ਹੋ ਜਾਂਦੇ ਸੀ ਬਾਗ। ਅੱਛਾ। ਹਾਂ, ਅੱਜ ਕੱਲ ਰਚਨਾ ਲੱਗੀ ਹੁੰਦੀ ਸੀ। ਹਾਂ, ਪਿੰਡੋਂ ਨਿਕਲਣਾ, ਜਿਹਨੇ ਵੀ ਜਾਣਾ ਅੰਬ ਖਾਂਦੇ ਨੇ ਜਾਣਾ ਤੇ ਅੰਬ ਖਾਂਦੇ ਨੇ ਆਉਣਾ। ਕਿਸੇ ਨੇ ਪੁੱਛਣਾ ਨਹੀਂ ਤੁਹਾਨੂੰ ਵੀ ਕਿੱਥੋਂ ਖਾਣਾ ਤੇ ਕੀ ਕਰਨਾ ਤੇ ਕੀ ਨਹੀਂ। ਬਿਲਕੁਲ ਕਿਸੇ ਨਹੀਂ ਰੋਕਣਾ, ਕਿਸੇ ਨੇ। ਕੀ ਬਾਤ। ਤੇ ਉਹ ਸਾਰਾ ਚੇਤੇ ਆਂਦਾ ਨਕਸ਼ਾ ਹੈ ਪਿੰਡ ਦੀਆਂ ਗਲੀਆਂ? ਹਾਂਜੀ, ਪਿੰਡ ਦੀ ਪਿੰਡ ਯਾਰ ਗਲੀਆਂ ਛੋਟੀਆਂ ਗਲੀਆਂ ਸੀ। ਹਾਂ, ਪੁਰਾਣੇ ਵਕਤਾਂ ਦੀਆਂ। ਹਾਂ। ਸਹੀ। ਆ ਜਿਹੜਾ ਜ਼ਮਾਨਾ ਹੁਣ ਜਿਹਾ ਸਿਆਣਾ ਜ਼ਮਾਨਾ ਕੋਈ ਨਹੀਂ ਸੀ, ਭੋਲੇ ਲੋਕ ਸੀ, ਸੱਚੇ ਸੀ ਨਾ। ਹਾਂ, ਭੋਲੇ ਤੇ ਸੱਚੇ। ਹਾਂਜੀ। ਸਾਡੇ ਆਪਣਾ ਬੁਰਜ ਦੇ ਨਾਲ ਜਿੱਥੇ ਗੋਲੀ ਚੱਲੀ ਆ ਨਾ ਸਾਨੂੰ, ਉੱਥੇ ਸਾਡੇ ਬਾਪ ਦਾ ਯਾਰ ਰਹਿੰਦਾ ਸੀ ਇੱਕ। ਅੱਛਾ। ਸਿੱਖ। ਅੱਛਾ, ਕਿਹੜੀ ਜਗ੍ਹਾ 'ਚ? ਬੁਰਜ ਦੇ ਨਾਲ। ਬੁਰਜ ਦੇ ਨਾਲ? ਹਾਂ, ਬੁਰਜ ਕੌਂਕੇ। ਹਾਂ, ਬੁਰਜ ਕੌਂਕੇ। ਉੱਥੇ ਮੇਰੇ ਬਾਪ ਦਾ ਯਾਰ ਰਹਿੰਦਾ ਸੀ। ਅੱਛਾ, ਕੀ ਨਾਮ? ਸਿੱਖ। ਕੋਈ ਨਹੀਂ ਯਾਦ, ਨਾ ਸ਼ਾਂ ਯਾਦ ਕੋਈ ਨਹੀਂ। ਉਹ ਸਾਨੂੰ ਨਾ ਪਹੁੰਚਾ ਕੇ ਆਇਆ ਇਹਦੇ ਨਾਲ ਆਪਣੇ ਜਿਹੜੇ ਜਾਂਦੇ ਸੀ ਨਾ ਕਾਨਵਾਈ ਸਾਡੀ। ਅੱਛਾ। ਗੱਡਾਂ ਛੱਡਾਂ ਕੋਈ ਜੋ ਵੀ ਹੈ, ਕੈਂਪ ਜਿਹੜਾ ਸਾਡਾ ਜਾਂਦਾ ਸੀ। ਅੱਛਾ, ਕੈਂਪ ਤੱਕ ਪਹੁੰਚਾ ਕੇ ਆਇਆ? ਹਾਂ। ਅੱਛਾ। ਰੋਟੀਆਂ ਉਹਨਾਂ ਨੇ ਪਕਾ ਕੇ, ਉਹਨਾਂ ਨੇ ਕਿਹਾ ਬੱਕਰੇ ਦੇਵਾ ਕਰੋ ਆਪਣੇ ਹੱਥੀਂ, ਪਕਾਓ ਤੇ ਖਾਓ। ਉੱਥੇ ਕਿਹਨੇ ਖਾਣੇ ਸੀ? ਅਸੀਂ ਗੋਲੀ ਦੇ ਵਿੱਚ ਤਾਂ ਹਾਂਜੀ ਸ਼ਾਇਦ ਤਾਂ ਸਿਆਣੇ ਆਉਂਦੇ ਸੀ ਅਸੀਂ ਮੁੜ ਜਾਣਾ ਹੁਣੇ। ਆਏ ਲੁਧਿਆਣਿਓਂ ਕਹਿੰਦੇ ਸੀ ਵੀ ਇੱਥੇ ਐਵੇਂ 10 ਦਿਨ ਹੈ, ਅਸੀਂ ਵਾਪਸ ਚਲੇ ਜਾਣਾ ਆਪਣੇ ਪਿੰਡ। ਵਾਪਸ। ਅੱਛਾ, ਉਹ ਘਰ ਜਿਹੜਾ ਉਸ ਵੇਲੇ 22,000 ਚ ਬਣਾਇਆ ਸੀ? 22,000। ਕਦੀ ਦਿਲ ਕੀਤਾ ਯਾਰ ਉਹ ਦਾਦੇ ਦਾ ਘਰ ਵੇਖ ਕੇ ਆਵਾਂ? ਘਰ ਦੂਸਰੇ ਪਾਸੇ ਖਾਂਚੀਆਂ ਸੀ ਸਾਡੀਆਂ, ਮਾਲ ਦਾ ਖੁੱਲਾ ਹਵੇਲ ਸੀ। ਬਾਕੀ ਕੱਚੇ ਕੋਠੇ ਸੀ ਸਾਡੇ, ਉਹ ਪੱਕੇ ਕੋਈ ਨਹੀਂ ਸੀ, ਸਵਾਏ ਜਿਹੜੀਆਂ ਖਾਂਚੀਆਂ ਬਣਾਈਆਂ ਸੀ ਨਾ ਖੰਡ ਵਾਲੀਆਂ, ਉਹਨਾਂ ਤੋਂ ਇਲਾਵਾ ਬਾਕੀ ਕੱਚੇ ਸੀ ਸਾਰੇ। ਬਾਕੀ ਕੱਚੇ ਸੀ। ਹਾਂਜੀ। ਲੇਕਿਨ ਵੈਸੇ ਉਹ ਜਿਹੜਾ ਦਾਦਾ ਜੀ ਯਾਦ ਕਰਦੇ ਸੀ ਉਹਨੂੰ, ਪਿੰਡ ਨੂੰ, ਜਾਂ ਤੁਹਾਡੇ ਵਾਲਦ ਸਾਹਿਬ ਯਾਦ ਕਰਦੇ ਸੀ? ਹਾਂ, ਕਹਿੰਦੇ ਅਸੀਂ ਮੁੜ ਜਾਣਾ, ਵਾਪਸ ਚਲੇ ਜਾਣਾ। ਇੱਥੇ ਆ ਕੇ ਵੀ? ਆ ਕੇ। ਅੱਛਾ। ਮਰਨ ਤੱਕ ਉਹ ਕਹਿੰਦੇ ਵੀ ਅਸੀਂ ਨਾ ਫੌਤ ਹੋਏ ਆ ਤੇ ਉਹ ਕਹਿੰਦੇ ਵਾਪਸ ਚਲੇ ਜਾਣਾ।
ਵਾਪਸ ਚਲੇ ਜਾ। ਹਾਏ ਹਾਏ, ਤੇ ਪਿੰਡ ਨਾਲ ਦੇਸ਼ ਨਾਲ ਪਿਆਰ ਸੀ ਨਾ। ਹਾਂਜੀ। ਤੇ ਜੇ ਹੁਣ ਤੁਹਾਨੂੰ ਲੈ ਜਾਈਏ ਪਿੰਡ? ਹਾਂ ਬਿਲਕੁਲ, ਮੈਂ ਬਿਲਕੁਲ ਆਪਣੇ ਪਿੰਡ ਪਹੁੰਚ ਜਾਊਂਗਾ ਇਨਸ਼ਾਅੱਲਾ। ਚਲੇ ਜਾਓਗੇ? ਹਾਂ ਇਨਸ਼ਾਅੱਲਾ। ਚਲੋ ਜੀ, ਸਵਾਦ ਆ ਗਿਆ ਫਿਰ। ਹਾਂ। ਤੇ ਉਹ ਕਿਹੜਾ ਪਿੰਡ ਦੱਸਿਆ ਜਿਹਦੇ ਸਰਦਾਰ ਤੁਹਾਡੇ ਪਿੰਡ ਦਾ ਯਾਰ ਸੀਗਾ? ਪਿੰਡ ਕੌਂਕਿਆਂ 'ਚ। ਕੌਂਕਿਆਂ। ਚਲੋ ਉਹਨਾਂ ਦਾ, ਕੌਂਕਿਆਂ ਵਾਲਿਆਂ ਦਾ ਸ਼ੁਕਰੀਆ। ਸਰਦਾਰ ਦਾ ਨਾਮ ਨਹੀਂ ਯਾਦ, ਉਹਦੀ ਚੰਗੀ ਤੇ ਯਾਦ ਹੈ ਨਾ। ਉਹਨਾਂ ਨੇ ਸਾਡੇ ਨਾਲ ਚੰਗੀ ਕੀਤੀ। ਚੰਗੀ ਕੀਤੀ, ਚਲੋ ਉਹਨਾਂ ਦੀ ਮਿਹਰਬਾਨੀ। ਤੇ ਉਹ ਸਿੱਖ ਬੜੇ ਰੋਂਦੇ ਸੀ। ਰੋਂਦੇ ਸੀ? ਹਾਂ। ਕਿਉਂ? ਸਾਡੇ ਨਾਲ ਉਹਨਾਂ ਦਾ ਪਿਆਰ ਹੀ ਬਹੁਤ ਸੀ, ਸਾਡੇ ਪਿਓ ਨਾਲ। ਅੱਛਾ। ਹਾਂ। ਵਾਹ। ਖੰਡ ਜਾਣੀ, ਆਪਣੇ ਇਕੱਠੇ ਰਹਿਣਾ, ਇਕੱਠੇ ਬਹਿਣਾ। ਕੋਈ ਇਹ ਤਾਂ ਕੋਈ ਨਹੀਂ ਸੀ ਵੀ ਅਸੀਂ ਚਲੇ ਜਾਣਾ ਇੱਥੋਂ। ਵੇਲਾ ਕਿਹੜਾ ਚੰਗਾ ਸੀ, ਉਹ ਕਿ ਅੱਜ ਵਾਲਾ? ਉਹ ਵਕਤ ਚੰਗਾ ਸੀ। ਚੰਗਾ ਸੀ। ਹਾਂ। ਆ ਤਾਂ ਫਰਾਡ ਦਾ ਵਕਤ ਆ ਹੁਣ। ਦਾ ਲਾਉਂਦਾ ਹਰ ਕੋਈ। ਹਕੀਕਤ, ਹਰ ਬੰਦਾ ਦਾ ਲਾਉਂਦਾ। ਇਹ ਗੱਲ ਸੱਚੀ ਹੈ। ਉਹ ਕਹਿੰਦਾ ਯਾਰ ਇਹ ਭਲਾ ਮਾਨਸ ਬੰਦਾ, ਇਹਦੇ ਕੋਲ ਜੋ ਲੈਂਦਾ ਲਾ ਲਓ, ਇਹਦੇ ਕੱਪੜੇ ਹੀ ਲਾ ਲਓ। ਅੱਛਾ, ਉਦੋਂ ਕੋਈ ਇਹ ਗੱਲ ਹੈ ਸੀ ਕਿ ਯਾਰ ਇਹ ਪਾਕਿਸਤਾਨ ਬਣਨ ਲੱਗਾ ਜਾਂ ਇੰਡੀਆ ਬਣਨ ਲੱਗਾ, ਉਸ ਤੋਂ ਪਹਿਲੇ ਕਦੀ ਪਿੰਡ 'ਚ ਗੱਲਬਾਤ ਚੱਲੀ ਕਿ ਨਹੀਂ? ਸਾਡਾ ਦਾਦਾ ਸਭ ਕੁਝ ਸੁਣਦਾ ਸੀ। ਸਾਨੂੰ 1935 ਤੋਂ ਰੌਲਾ ਪੈਂਦਾ ਸ਼ੁਰੂ ਹੋਇਆ ਵੀ ਤੂੰ, ਸਾਨੂੰ 1935 ਤੋਂ ਇਹ ਰੌਲਾ ਪਿਆ ਵੀ ਪਾਕਿਸਤਾਨ ਹਿੰਦੁਸਤਾਨ ਇਲੈਕਸ਼ਨ ਹੋਣਾ, ਵੋਟਾਂ ਪੈਣੀਆਂ ਮੁਸਲਿਮ ਲੀਗ ਦੀਆਂ ਤੇ ਕਾਂਗਰਸ ਦੀਆਂ। ਹਾਂ, ਤੁਹਾਨੂੰ ਪਤਾ ਹੀ ਕੋਈ ਨਹੀਂ। ਤੁਸੀਂ ਇਹਨੂੰ ਮਾਲ ਨੂੰ ਵੇਚੋ। ਵਪਾਰੀ ਆਉਂਦੇ ਰਹੇ, ਉਹਨਾਂ ਕਿਹਾ ਬਾਬਾ ਦੇ ਲਾ ਖੰਡ। ਉਹਨਾਂ ਕਿਹਾ ਨਾ ਮੈਂ ਨਹੀਂ ਦੇਣੀ, ਮੈਂ ਮਹਿੰਗੀ ਕਰਕੇ ਵੀ ਦੇਣੀ। ਮਹਿੰਗੀ ਕਰਕੇ ਦੇਣੀ। ਨਹੀਂ ਪਤਾ ਸੀ ਉਹਨਾਂ ਨੂੰ ਸੱਚ ਦਾ ਵੇਲਾ ਸੀ। ਉਹ ਆਂਦਾ ਵੀ ਸਾਨੂੰ ਕਿਹੜਾ ਹਲਾਉਣਾ ਇੱਥੋਂ। ਹਾਂ, ਅਸੀਂ ਜੱਦੀ ਪੁਸ਼ਤੀ ਇੱਥੇ ਦੇ ਰਹਿਣ ਵਾਲੇ ਹਾਂ। ਸਹੀ ਸਹੀ ਸਹੀ। ਚਲੋ, ਪਿੰਡ ਵਾਲਿਆਂ ਨੂੰ ਕੀ ਸੁਨੇਹਾ? ਕਿਹੜਿਆਂ ਨੂੰ ਜੀ? ਜਿਹੜਾ ਤੁਹਾਡਾ ਪਿੰਡ ਸੀ। ਪਿੰਡ ਵਾਲਿਆਂ ਨੂੰ ਸੁਨੇਹਾ ਹੁਣ ਕਾਹਦਾ ਪਿੰਡ? ਦੇਖੋ ਨਾ, ਜੇ ਕੋਈ ਉੱਥੇ ਹੋਵੇ, ਉਹਨਾਂ ਨੂੰ ਅਸੀਂ ਆਪਣਾ ਜਿਹੜੇ ਮਕਾਨ ਆ, ਜਿਹੜੇ ਰਹਿੰਦੇ ਆ ਬੰਦੇ, ਉਹਨਾਂ ਨੂੰ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਇਹ ਇੱਥੇ ਆ ਹਵੇਲ ਸੀ ਸਾਡਾ, ਇਹ ਸਾਡੇ ਖਾਨੇ ਆ ਆਪਣੇ, ਜਿੱਥੇ ਅਸੀਂ ਖੰਡ ਬਣਾਉਂਦੇ ਸੀ। ਸਹੀ ਸਹੀ। ਇਹ ਤਾਂ ਦੱਸ ਸਕਦੇ ਆ ਵੀ ਇੱਥੇ ਸਾਡਾ ਮਾਲ ਖੜਦਾ ਸੀ। ਚਲੋ, ਸਲਾਮ ਦੁਆ ਤੇ ਆਪਣੇ ਪਿੰਡ ਵਾਲਿਆਂ ਨੂੰ ਦੇ ਰਹੇ ਹੋ ਨਾ? ਹਾਂਜੀ, ਸਲਾਮ ਦੁਆ ਤੇ ਦੇ ਰਹੇ ਹੋ। ਬਿਲਕੁਲ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਪਿਆਰ ਭਰੀਆਂ ਗੱਲਾਂ ਦਾ। ਅੱਛਾ, ਵੈਸੇ 47 ਦੇ ਵਿੱਚ ਕੋਈ ਜੀਤ ਤੁਹਾਡਾ ਨਹੀਂ ਨਾ? ਤੁਹਾਡਾ ਜੀਤ ਕੋਈ ਨਹੀਂ ਮਰਿਆ ਸੀ? ਨਹੀਂ, ਅਸੀਂ ਖੈਰ ਖੈਰੀਅਤ ਸਿਰਫ ਉਹਨਾਂ ਦੀ ਵਜ੍ਹਾ ਨਾਲ ਨਾ, ਉਹ ਜਿਹੜੇ ਸਿੱਖ ਸੀ ਸਾਡੇ ਬਾਪ ਦੇ ਯਾਰ, ਉਹਨਾਂ ਦੀ ਵਜ੍ਹਾ ਤੋਂ ਕੋਈ ਨਹੀਂ ਸਾਡਾ ਨੁਕਸਾਨ ਹੋਇਆ ਜਾਨੇ। ਹਾਂ। ਅਸੀਂ ਉਸ ਜਿਹੜੀ ਉਹਨਾਂ ਨੇ ਕੈਟਾਗਰੀ ਕੀਤੀ ਆ ਨਾ, ਫੌਜ ਵਾਲਿਆਂ ਨੇ, ਮਿਲਟਰੀ ਆਇਆ ਨੇ ਟਰੱਕ ਖੜਾ ਕੀਤਾ, ਉਹਨਾਂ ਦੀ ਅਸੀਂ ਗੱਲ ਤੇ ਇਤਮਾਦ ਨਹੀਂ ਕੀਤਾ। ਸਹੀ। ਸਾਡੇ ਕੋਲ ਫੌਜੀ ਸੀ, ਉਹਨੇ ਸਾਨੂੰ ਸਮਝਾਇਆ ਵੀ ਇਹਨਾਂ ਤੁਹਾਨੂੰ ਇਕੱਠਿਆਂ ਕਰਕੇ ਗੋਲੀ ਮਾਰਨੀ ਹੈ, ਕੋਈ ਇੱਥੇ ਸ਼ੈ ਨਹੀਂ ਕਰਨੀ, ਕੁਝ ਵੀ ਨਹੀਂ ਕਰਨਾ, ਤੁਸੀਂ ਨਿਕਲਣ ਵਾਲੀ ਗੱਲ ਕਰੋ। ਅੱਧੇ ਲੋਕ ਤਾਂ ਉੱਥੋਂ ਨਿਕਲ ਗਏ ਸੀ ਜਦੋਂ ਉਹਨਾਂ ਨੇ ਗੋਲੀ ਚਲਾਈ ਹੈ। ਜਿਹੜੇ ਮੇਰੇ ਵਰਗੇ ਬਹਾਦਰ ਸੀ, ਜਿਨ੍ਹਾਂ ਨੂੰ ਨਹੀਂ ਸੀ ਪਤਾ, ਉਹ ਕਾਬੂ ਆ ਗਏ। ਕਾਬੂ ਆ। ਸਹੀ ਸਹੀ ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੜੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ ਤੁਸੀਂ, ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਗੱਲਾਂ ਦੇ ਰਾਹੀਂ, ਜਿਹੜੇ ਬਜ਼ੁਰਗ ਨੇ, ਆਈ ਵਿਟਨੈਸ ਨੇ, ਗਵਾਹ ਨੇ ਉਸ ਵੇਲੇ ਦੇ, ਜੋ ਕੁਝ ਹੋਇਆ ਔਰ ਉਸ ਤੋਂ ਪਹਿਲੇ ਕਿਸ ਤਰ੍ਹਾਂ ਦੇ ਆਪਾਂ ਰਹਿੰਦੇ ਸੀ, ਮਿਲ ਜੁਲ ਕੇ ਰਹਿੰਦੇ ਸੀ। ਕੋਈ ਇਖਤਲਾਫ ਨਹੀਂ ਸੀ, ਕੋਈ ਗੱਲ ਨਹੀਂ ਸੀ। ਅਸੀਂ ਕੁਰਬਾਨੀਆਂ ਅਸੀਂ ਕਰਦੇ ਸੀ, ਵੱਡੇ ਛੋਟੇ ਦੀਆਂ ਜੋ ਵੀ ਕਰਨੀ ਆ, ਕੋਈ ਮੁਦਾਖਲਤ ਨਹੀਂ ਸੀ ਕਰਦਾ। ਕਿਉਂ? ਮੁਸਲਮਾਨਾਂ ਦਾ ਪਿੰਡ ਸੀ। ਸਹੀ। ਉਹ ਗੋਸ਼ਤ ਆਣ ਕੇ ਲੈ ਕੇ ਜਾਂਦੇ ਸੀ ਵੀ ਦਾਰੂ ਪੀਣਾ। ਸਹੀ। ਔਰ ਸ਼ਰਾਬ ਨੂੰ ਕਹਿੰਦੇ ਦਾਰੂ ਪੀਣਾ ਅਸੀਂ। ਅੱਛਾ। ਸਹੀ। ਸਾਨੂੰ ਦਿਓ 10 ਦਿਓ, 5 ਕਿਲੋ ਦਿਓ, ਜਿੰਨਾ ਦੇਣਾ ਦਿਓ, ਅਸੀਂ ਲੈ ਕੇ ਜਾ ਕੇ ਖਾਂਦੇ ਹਾਂ। ਅੱਛਾ। ਚਲੋ ਜੀ, ਕਹਾਣੀ ਆਪ ਜੀ ਦੇ ਰੂਬਰੂ ਇਸ ਤਰ੍ਹਾਂ ਦਾ ਮਕਸਦ ਹੀ ਹੈ ਕਿ ਫਰਦਨ ਜਿਹੜਾ ਹੈ ਉਹ ਦੋਹਾਂ ਪੰਜਾਬਾਂ ਦੇ ਵਿਚਕਾਰ ਜਿਹੜੀਆਂ ਸਾਡੀਆਂ ਟੁੱਟੀਆਂ ਹੋਈਆਂ ਗੰਢਾਂ ਨੇ, ਇਹਨਾਂ ਨੂੰ ਜੋੜਿਆ ਜਾਵੇ
ਔਰ ਹਰ ਪਿੰਡ ਨਾਲ ਪਿੰਡ ਨੂੰ ਮਿਲਾਇਆ ਜਾਵੇ। ਜਿਸ ਤਰ੍ਹਾਂ ਬਜ਼ੁਰਗ ਦੀ ਇੱਕ ਖੁਆਇਸ਼ ਹੈ, ਇਸ ਤਰ੍ਹਾਂ ਹਜ਼ਾਰੋਂ ਬਜ਼ੁਰਗਾਂ ਦੀ ਅੱਜ ਵੀ ਖੁਆਇਸ਼ ਹੈ ਕਿ ਉਹ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ। ਔਰ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਇਹ ਵੀਡੀਓਜ਼ ਰਾਹੀਂ ਰੈਲੇਵੈਂਟ ਅਥਾਰਟੀਜ਼ ਜਿਹੜੀਆਂ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇ ਕਿ ਇਹੋ ਜਿਹੇ ਬਜ਼ੁਰਗ ਜੋ ਬਹੁਤ ਹੁਣ ਥੋੜ੍ਹੇ ਰਹਿ ਚੁੱਕੇ ਨੇ, ਸੋ ਇਹੋ ਜਿਹੇ ਬਜ਼ੁਰਗ ਅਗਰ ਇੱਕ ਦੂਸਰੇ ਪਿੰਡਾਂ ਤੇ ਜਾਣਗੇ ਤੇ ਮੇਰਾ ਖਿਆਲ ਹੈ ਪਿਆਰ ਮੁਹੱਬਤ ਹੋਰ ਵਧੇਗਾ, ਸਾਡੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਪਹੁੰਚਣਗੀਆਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ ਜੀ। ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਦੇ ਨਾਲ ਕੋਈ ਹੋਰ ਪਿੰਡ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।